ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 26 ਸਤੰਬਰ 2014 1100 ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਅੱਜ ਦਾ ਇਹ ਮੁੱਦਾ ਨਰਿੰਦਰ ਮੋਦੀ ਆਪਣੀ ਪੂਰੀ ਟੀਮ ਦੇ ਨਾਲ ਔਰ ਆਪਣੇ ਗੁਜਰਾਤ ਦੇ ਘਰ ਦੇ ਨਿੰਬੂ ਦੇ ਦਰਖਤ ਤੋਂ ਨਿੰਬੂ ਤੋੜ ਕੇ ਨਿਊਯਾਰਕ ਦੇ 에ਅਰਪੋਰਟ ਤੇ ਪਹੁੰਚ ਗਏ ਜੀ। ਔਰ ਅੱਜ ਦੀਆਂ ਭਾਰਤ ਦੀਆਂ ਖਬਰਾਂ ਕੱਲੀਆਂ ਹੀ ਨਹੀਂ ਕਿ ਪ੍ਰਿੰਟ ਮੀਡੀਆ ਤਾਂ ਚਲੋ ਕੱਲ੍ਹ ਤੱਕ ਆਏਗਾ। ਇਸ ਤਰ੍ਹਾਂ ਲੱਗਦਾ ਹੈ ਵੀ ਸਾਰਾ ਹੀ ਭਾਰਤ ਦਾ ਮੀਡੀਆ ਪਤਾ ਨਹੀਂ ਕਿੰਨੇ ਕੁ ਜਹਾਜ਼ਾਂ 'ਚ ਉਡਾ ਕੇ ਇੱਥੇ ਲਿਆਂਦਾ। ਕੋਈ ਚੈਨਲ ਐਸਾ ਨਹੀਂ ਹੈ ਜਿਸ ਦੇ ਚੀਫ ਐਗਜ਼ੈਕਟਿਵ ਖੁਦ ਹੀ ਨਾ ਆਏ ਹੋਣ। ਸੋ ਇਸ ਦੇ ਲਈ ਸ਼ਬਦ ਜਿਵੇਂ ਜਿੱਥੇ ਬਾਂਦਰ, ਰਿੱਛ, ਭਾਲੂ ਦੂਜੇ ਨਚਾਏ ਜਾਂਦੇ ਨੇ ਉਹਨੂੰ ਸਰਕਸ ਹੀ ਕਹਿੰਦੇ ਸੀ, ਅਤੇ ਇਹਨੂੰ ਮੀਡੀਆ ਸਰਕਸ ਕਿਹਾ ਜਾ ਸਕਦਾ ਕਿਉਂਕਿ ਕੰਟੈਂਟ ਵਾਈਜ਼ ਤਾਂ ਕਿੰਨਾ ਕੁ ਕਵਰ ਕਰਨ ਲਈ ਹੁੰਦਾ ਹੈ। ਵਾਲ ਸਟਰੀਟ ਦੇ ਵਿੱਚ ਉਹਦਾ ਅੱਜ ਆਰਟੀਕਲ ਵੀ ਓਪੀਨੀਅਨ ਪੇਜ ਦੇ ਉੱਤੇ ਲੱਗਾ ਜਿਹੜਾ ਕਿਸੇ ਨੇ ਲਿਖਿਆ ਹੁੰਦਾ, ਉਹੀ ਗੱਲਾਂ ਬਾਰ-ਬਾਰ ਦੁਹਰਾਈਆਂ ਜਾ ਰਹੀਆਂ। ਔਰ ਅੱਜ ਹੀ ਮੇਰੀ ਪੰਜਾਬ 'ਚ ਵੀ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦਾ ਜੀ ਚਤੇ ਪੈਰ 24 ਘੰਟੇ ਹੋ ਗਏ ਨੇ ਇਹੀ ਕੰਮ ਸ਼ੁਰੂ ਕੀਤਾ ਹੈ। ਕਹਿੰਦਾ ਮੈਂ ਤਾਂ ਹਾਰ ਕੇ TV ਬੰਦ ਕਰ ਦਿੱਤਾ, ਵੀ ਕੋਈ ਹੋਰ ਖਬਰ ਹੀ ਨਹੀਂ ਹੈ ਔਰ ਉਹੀ ਗੱਲਾਂ ਮੁੜ ਕੇ ਦਿਖਾਈਆਂ ਜਾ ਰਹੀਆਂ। ਔਰ ਮੈਂ ਕਿਹਾ ਜੀ ਇਸੇ ਦੇ ਸਿਰ ਦੇ ਉੱਤੇ ਤਾਂ ਇਹਨੇ ਮੋਦੀ ਨੇ ਜਿਹੜੀ ਆ ਉਹ ਇਲੈਕਸ਼ਨ ਜਿੱਤੀ ਹੈ ਕਿਉਂਕਿ ਇਸ ਗੱਲ 'ਚ ਯਕੀਨ ਰੱਖਦੇ ਨੇ 4000 ਸਾਲ ਦੀ ਇਹਨਾਂ ਦੀ ਵਿਚਾਰਧਾਰਾ ਜਿਨ੍ਹਾਂ 'ਚ ਇਹ ਇਸ ਗੱਲ ਦੇ ਉੱਤੇ ਹੀ ਜ਼ੋਰ ਦਿੰਦੇ ਨੇ ਕਿ ਜੇ ਝੂਠ ਇੰਨਾ ਵੱਡਾ ਝੂਠ ਬੋਲੋ ਕਿ ਕਿਸੇ ਨੂੰ ਇਹ ਲੱਗੇ ਹੀ ਨਾ ਵੀ ਇਹ ਝੂਠ ਹੋ ਸਕਦਾ, ਪਰ ਫਿਰ ਉਹ ਬਾਰ-ਬਾਰ ਬੋਲੋ, ਬਾਰ-ਬਾਰ ਦੁਹਰਾਓ ਕਿ ਵੀ ਤਾਂ ਕਿ ਦੁਹਰਾਉਂਦੇ ਉਹਨੂੰ ਲੱਗੇ ਕਿ ਜੀ ਇੰਨਾ ਇਹ ਜ਼ਰੂਰ ਹੀ ਹੋਣੀ ਹੈ ਗੱਲ, ਇਹ ਜ਼ਰੂਰ ਕੋਈ ਸੱਚ ਹੋਣਾ ਹੈ ਜਿਹੜੀ ਬਾਰ-ਬਾਰ ਗੱਲ ਕਹੀ ਜਾ ਰਹੀ ਜੀ। ਸੋ ਅਸੀਂ ਸਮਝਦੇ ਹਾਂ ਵੀ ਮੋਦੀ ਤੋਂ ਵੱਧ ਕੇ ਜਾਂ ਇਹ RSS ਦੇ ਇਸ ਦੌਰ ਦੀ ਲੀਡਰਸ਼ਿਪ ਤੋਂ ਵੱਧ ਕੇ ਕਿਸੇ ਹੋਰ ਨੇ ਇਸ ਟੈਕਨੋਲੋਜੀ ਨੂੰ ਜਾਂ ਇਸ ਝੂਠ ਨੂੰ ਬਾਰ-ਬਾਰ ਦੁਹਰਾਉਣ ਦੇ ਲਈ ਜਾਂ ਉਹਨੂੰ ਇੱਕ ਸਧਾਰਨ ਬੰਦਾ ਵਿਦ ਬਿਲੋ ਐਵਰੇਜ ਇੰਟੈਲੈਕਟ, ਐਰੋਗੈਂਸ, ਮਰਡਰਰ ਉਹਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਹੇ ਨੇ ਜਿਵੇਂ ਕਿ ਉਹ ਚਰਚਿਲ ਹੋਏ। ਲੇਕਿਨ ਮੈਂ ਸਮਝਦਾ ਵੀ ਸਾਡੇ ਲਈ ਜਿੱਥੇ ਭਾਰਤ ਦੇ ਵਿੱਚ ਤਾਂ ਇੱਕ ਵੱਡਾ ਹਿੱਸਾ ਘੱਟ ਗਿਣਤੀਆਂ ਨਾਲ ਸੰਬੰਧਿਤ ਵੀ ਜਾਂ ਦੂਸਰੇ ਜਿਹੜੇ ਕਦੇ ਖੱਬੇ ਪੱਖੀ ਜਾਂ ਚੈਲੰਜਿੰਗ ਲੋਕ ਸੀ ਉਹਨਾਂ ਨੇ ਮੌਨ ਧਾਰਿਆ ਹੋਇਆ। ਮੋਦੀ ਦੇ 4 ਮਹੀਨੇ ਪਹਿਲਾਂ ਆਉਣ ਤੋਂ ਬਾਅਦ ਕਈਆਂ ਨੂੰ ਤਾਂ ਸੱਪ ਸੁੰਘ ਗਿਆ ਕਿ ਵੀ ਪਤਾ ਨਹੀਂ ਕੀ ਕਰ ਦੇਣੇ। ਸੋ ਅਸੀਂ ਬਾਹਰ ਬੈਠੀ ਸਿੱਖ ਕੌਮ ਨੂੰ, ਖਾਸ ਤੌਰ 'ਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੂੰ ਔਰ ਜਿਨ੍ਹਾਂ ਦਾ ਜ਼ਿਕਰ ਮੈਂ ਕਰਾਂਗਾ, ਉਹਨਾਂ ਸਭ ਨੂੰ ਹੀ ਵਧਾਈ ਦੇਣਾ ਚਾਹੁੰਦੇ ਕਿ ਉਹਨਾਂ ਨੇ ਦੇਖੋ ਗੱਲ ਜਿਵੇਂ ਸਰ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਹੀ ਜੇ ਮੈਂ ਕਰਾਂ ਤਾਂ ਉਹਨਾਂ ਨੇ ਜਿਹੜੀ ਆਪਣੀ ਉਹਨਾਂ ਦੀ ਡਿਕਸੀ ਗੁਰਦੁਆਰਾ ਸਾਹਿਬ ਟੋਰਾਂਟੋ 'ਚ ਸਪੀਚ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਗੱਲ ਜਦੋਂ ਹਨੇਰਾ ਇੰਨਾ ਡੂੰਘਾ ਹੋ ਜਾਂਦਾ ਹੈ ਚਾਰਜ, ਫਿਰ ਇਹ ਲੱਗਦਾ ਹੈ ਕਿ ਵੀ ਹਨੇਰਾ ਹੀ ਟੇਕ ਓਵਰ ਕਰੇਗਾ ਅਤੇ ਫਿਰ ਕਿਸੇ ਦੂਰ ਦਰਾਡੇ ਇੱਕ ਝੁੱਗੀ 'ਚੋਂ ਇੱਕ ਨਿੱਕਾ ਜਿਹਾ ਬਲਦਾ ਦੀਵਾ ਹਨੇਰੇ ਨੂੰ ਚੈਲੰਜ ਕਰ ਦਿੰਦਾ ਕਿ ਵੀ ਨਹੀਂ ਤੂੰ ਸਾਨੂੰ ਸਭ ਨੂੰ ਐਨਗਲਫ ਨਹੀਂ ਕਰ ਸਕਦਾ, ਤੈਨੂੰ ਅਸੀਂ ਮਿਟਾ ਕੇ ਰਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਸ ਮੋਦੀ ਦੇ ਦੌਰੇ ਨੂੰ ਲੈ ਕੇ ਜਿੱਥੇ ਉਹਨਾਂ ਨੇ ਆਪਣਾ PR ਬਹੁਤ ਚੰਗੀ ਤਰ੍ਹਾਂ ਕੀਤਾ, ਅਮਰੀਕਨ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਐਕਸਟਰਾ ਮਾਈਲ ਜਾ ਰਹੇ ਨੇ ਤਾਂ ਕਿ ਉਹਨੂੰ ਕੰਫਰਟੇਬਲ ਮਹਿਸੂਸ ਕਰਵਾਇਆ ਜਾਏ। ਪਤਾ ਨਹੀਂ ਕਿੱਥੋਂ ਇਹਨਾਂ ਨੂੰ ਇਹ ਗਿਲਟ ਲੱਗਣ ਲੱਗ ਗਿਆ ਵੀ 2005 ਤੋਂ 2014 ਤੱਕ 9 ਸਾਲ ਅਸੀਂ ਵੀਜ਼ਾ ਨਹੀਂ ਦਿੱਤਾ, ਬਹੁਤ ਵੱਡਾ ਗੁਨਾਹ ਕੀਤਾ। ਹਾਲਾਂਕਿ ਜੋ ਹੁਣ ਕਰ ਰਹੇ ਨੇ ਇਹ ਗੁਨਾਹ ਹੈ, ਇਹਦੇ ਲਈ ਇਹ ਆਨਸਰੇਬਲ ਹੋਣਗੇ ਕਿ ਵੀ ਜਿਹੜੇ ਕਾਰਨ, ਕਿਉਂਕਿ ਅਮਰੀਕਨ ਜਦੋਂ ਕੋਈ ਫੈਸਲਾ ਲੈਂਦੇ ਨੇ ਸੁੱਤੇ ਪਏ ਉੱਠ ਕੇ ਤਾਂ ਲੈਂਦੇ ਨਹੀਂ ਹਿੰਦੁਸਤਾਨੀਆਂ ਦੀ ਤਰ੍ਹਾਂ, ਉਹ ਬੜੇ ਉਹਨਾਂ ਦੇ ਕੋਲ ਪੂਰੀ ਰਿਸਰਚ ਹੋਏਗੀ, ਸਟੱਡੀ ਹੋਏਗੀ, ਫੈਕਟਸ ਹੋਣਗੇ, ਡਾਟਾ ਹੋਏਗਾ ਮੋਦੀ ਦਾ ਰੋਲ 2002 'ਚ ਕੀ ਹੈ, ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਹੋਏਗਾ। ਲੇਕਿਨ ਇਹ ਜਿਹੜਾ ਫੈਸਲਾ ਲਿਆ ਹੈ ਓਬਾਮਾ ਨੇ ਸੁੱਤੇ ਉੱਠ ਕੇ ਲਿਆ ਕਿ ਭਾਈ ਇਹਨੂੰ ਮੋਦੀ ਨੂੰ ਹੁਣ ਤੁਸੀਂ ਜਿਹੜਾ ਇਸ ਦੀ ਕਰੋ ਇਸ ਦੇ ਨੇੜੇ ਲੱਗੋ। ਔਰ ਕਿਵੇਂ ਆਪਣੀ ਨੈਂਸੀ ਪੋਵੈਲ ਐਂਬੈਸਡਰ ਨੂੰ ਉਹ ਅਣਖੀ ਜੇ ਬੀਬੀ ਉਹ ਛੱਡ ਕੇ ਚਲੇ ਗਏ, ਰਿਜ਼ਾਈਨ ਕਰਤਾ ਕਿ ਵੀ ਕਿਉਂਕਿ ਸ਼ੀ ਨਿਊ ਕਿ ਵੀ ਜੋ ਇਹਨੇ ਕੀਤਾ ਹੈ ਇਹ ਕਾਤਲ ਹੈ। ਕਾਤਲ ਦੇ ਹੱਥ ਹੁਣ ਜੇ ਇੱਥੇ ਕੋਈ ਕਾਨੂੰਨ ਤੋਂ ਭਗੌੜਾ ਹੁੰਦਾ ਹੈ, ਕਈ ਵਾਰੀ ਹੁੰਦਾ ਹੈ ਜੀ ਬੰਦਾ 20-25 ਸਾਲਾਂ ਦਾ ਸੀ, ਉਹਨੇ ਕ੍ਰਾਈਮ ਕੀਤਾ, ਫਿਰ ਉਹ ਬਦਲ ਕੇ ਚਲਾ ਗਿਆ ਕਿਸੇ ਆਈਲੈਂਡ 'ਚ ਰਹਿਣ ਲੱਗ ਗਿਆ, 40-40, 50-50 ਸਾਲ ਬਾਅਦ ਇਹਨਾਂ ਦੇ ਜਿਹੜੇ ਹੁਣ TV ਪ੍ਰੋਗਰਾਮ ਚੱਲਦੇ ਨੇ ਜਿਹਦੇ 'ਚ FBI ਔਰ ਦੂਜਿਆਂ ਹੁੰਦਾ ਹੈ ਕਿ ਭਾਈ ਫਿਊਜੀਟਿਵਸ
ਕਿ ਜਿਹੜੇ ਭਗੌੜੇ ਨੇ ਤੇ ਉਹਨਾਂ ਨੂੰ ਕਈਆਂ ਨੂੰ 40-40 ਸਾਲ ਬਾਅਦ ਬੁੱਢੇ ਹੋਏ ਹੁੰਦੇ ਨੇ, 80-80 ਸਾਲਾਂ ਦੇ ਫੜ ਕੇ ਲਿਆਉਂਦੇ ਨੇ ਕਿ ਜੀ ਇਹ ਫਲਾਣਾ ਸੀ, ਇਹਨੇ 50 ਸਾਲ ਪਹਿਲਾਂ ਇਹ ਕੀਤਾ ਸੀ। ਸੋ ਜਿਹੜੇ ਮੁਲਕ 'ਚ ਜਸਟਿਸ ਸ਼ੈਲ ਪ੍ਰਵੇਲ ਕਿ ਅਖੀਰ ਇਨਸਾਫ ਜਿਹੜਾ ਹੈ ਉਹ ਮਿਲੇਗਾ ਔਰ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ, ਇਟ ਮੀਨਸ ਕਿ ਅਲਟੀਮੇਟਲੀ ਵਨ ਵਿਲ ਬੀ ਆਨਸਰੇਬਲ ਟੂ ਲਾਅ। ਤੇ ਉਹ ਐਸਾ ਕੀ ਹੋ ਗਿਆ ਵੀ ਜਿਹਨੇ 2002 'ਚ ਹਜ਼ਾਰਾਂ ਮਾਰੇ ਨੇ ਤੇ 2014 'ਚ ਇਹ ਤਾਂ ਗੰਗਾ 'ਚ ਨਹੀਂ ਮੰਨਦੇ, ਉਹ ਤਾਂ ਚਲੋ ਗੰਗਾ ਨਾ ਆਇਆ, ਬਨਾਰਸ ਤੋਂ ਜਿੱਤ ਗਿਆ ਹੈ ਔਰ ਇੱਥੇ ਜਿਹੜਾ ਉਹਨੂੰ ਇਹ ਕਿਵੇਂ ਇਹਨਾਂ ਨੇ ਗੁਨਾਹ ਤੋਂ ਪਾਕ ਕਰਤਾ ਕਿ ਉਹਦੇ ਹੁਣ ਹੱਥ ਸਾਫ਼ ਹੋ ਗਏ ਨੇ, ਹੁਣ ਦੁੱਧ ਦੇ ਹੱਥਾਂ ਨਾਲ ਲੱਗਾ ਹੋਇਆ। ਸੋ ਇਹ ਇਹਨਾਂ ਨੂੰ ਕਦੇ ਹੌਂਟ ਕਰੇਗਾ। ਜਿਹੜੇ ਅਮਰੀਕਾ ਦੇ ਵੱਡੇ ਬਲੰਡਰ ਨੇ ਹਿਸਟਰੀ ਦੇ ਵਿੱਚ, ਉਹਦੇ 'ਚ ਇੱਕ ਬਲੰਡਰ ਇਹ ਵੀ ਹੋਏਗਾ ਕਿ ਇਹਨਾਂ ਨੇ ਇਸ ਜਿਹੜੇ ਮੁਲਕ ਦੀ ਇਹ ਵੈਲਿਊ ਹੈ ਇਸ ਦੇ ਨਾਲ ਸਮਝੌਤਾ ਕੀਤਾ। ਪਰ ਮੈਂ ਸਮਝਦਾ ਵੀ ਇਹ ਕੀ ਕਰਦੇ ਨੇ ਨਹੀਂ ਕਰਦੇ। ਸਿੱਖ ਕੌਮ ਨੇ ਜਿਹੜਾ ਅਮਰੀਕਾ ਵਾਸੀ ਸਿੱਖਾਂ ਨੇ ਇਸ ਨੂੰ ਬਹੁਤ ਚੰਗੀ ਤਰ੍ਹਾਂ ਚੈਲੰਜ ਕੀਤਾ ਔਰ ਅੱਜ ਜਿਹੜੀ ਖਬਰ ਈਵਨ ਭਾਰਤ 'ਚ ਵੀ ਇਲੈਕਟ੍ਰੋਨਿਕ ਕੁਛ ਮੀਡੀਆ ਨੇ ਚੁੱਕੀ, PTI ਨੇ ਦਿੱਤੀ ਹੈ, ਉਹਨਾਂ ਦੀ ਮੇਨ ਨਿਊਜ਼ ਏਜੰਸੀ ਨੇ। ਔਰ ਮੇਰੇ ਲਈ ਇੱਕ ਖੁਸ਼ੀ ਵਾਲੀ ਗੱਲ ਸੀ ਜਦੋਂ ਅੱਜ ਇੱਕ ਵੀਰ ਨੇ ਮੈਨੂੰ ਵਾਸ਼ਿੰਗਟਨ ਤੋਂ, ਮੈਂ ਸਵੇਰੇ ਉੱਠਦਿਆਂ ਦੇਖਿਆ ਨਿਊਯਾਰਕ ਟਾਈਮਸ ਦੀ ਸਟੋਰੀ ਇਸ ਦੇ ਉੱਤੇ, ਔਰ ਉਸ ਨਿਊਯਾਰਕ ਟਾਈਮਸ ਦੀ ਸਟੋਰੀ ਦਾ ਇਹ ਹੈਡਲਾਈਨ ਹੈ US court issues summons to Modi in lawsuit over 2002 riots। ਜੀ ਕਿ ਵੀ ਨਿਊਯਾਰਕ ਦੇ ਇੱਕ ਅਦਾਲਤ ਨੇ ਮੋਦੀ ਨੂੰ ਸੰਮਣ ਜਾਰੀ ਕੀਤੇ ਨੇ। ਜਿਉਂ ਹੀ ਉਹ ਨਿਊਯਾਰਕ ਦੀ ਧਰਤੀ ਦੇ ਉੱਤੇ ਉਤਰਿਆ ਆਲਰੇਡੀ ਇਹ ਸੰਮਣ ਜਾਰੀ ਹੋ ਚੁੱਕੇ ਸੀ ਔਰ ਇਹ ਅਮਰੀਕਨ ਜਸਟਿਸ ਸੈਂਟਰ ਨਾਂ ਦੀ ਆਰਗੇਨਾਈਜੇਸ਼ਨ ਨੇ ਜਿਹੜੀ NGO ਹੈ ਨਿਊਯਾਰਕ ਟਾਈਮਸ ਦੇ ਮੁਤਾਬਕ ਵੀ, ਔਰ ਈਵਨ ਦਾ ਹਿੰਦੂ ਜਿਹੜੀ ਅਖਬਾਰ ਮੈਡਰਾਸ ਤੋਂ ਛਪਦੀ ਹੈ ਉਹਨੇ ਵੀ ਇਹਨੂੰ ਕਵਰ ਕੀਤਾ। ਸੋ ਇਸ ਆਰਗੇਨਾਈਜੇਸ਼ਨ ਨੇ 2 ਪਲੈਂਟਿਫਸ ਦੇ ਬਿਹਾਫ ਤੇ, ਜਿਨ੍ਹਾਂ 'ਚ ਇੱਕ ਦਾ ਨਾਂ ਸਾਹਮਣੇ ਹੈ ਦੂਸਰੇ ਦਾ ਨਹੀਂ ਹੈ ਕਿਉਂਕਿ ਉਹਨੂੰ ਹੈ ਕਿ ਵੀ ਸਟੇਟ ਪਿੱਛੇ ਉਹਦੇ ਟੱਬਰ ਨੂੰ ਹਾਰਮ ਕਰੇਗੀ, ਉਹਨਾਂ ਨੇ ਜਿਹੜੇ 2 ਲਾਅ ਅਮਰੀਕਾ ਦੇ ਵਿੱਚ ਨੇ, ਇੱਕ ਏਲੀਅਨ ਟਾਰਟਸ ਕਲੇਮਸ ਐਕਟ ਔਰ ਦੂਸਰਾ ਟਾਰਚਰ ਵਿਕਟਮ ਪ੍ਰੋਟੈਕਸ਼ਨ ਐਕਟ। ਇਸ ਦੇ ਥੱਲੇ ਉਹਨਾਂ ਨੇ ਕਿਹਾ ਵੀ 2002 ਦੇ ਵਿੱਚ ਸਾਡੇ ਪਰਿਵਾਰਜਨਾਂ ਨੂੰ ਮੋਦੀ ਨੇ ਉਹਦੇ ਹੁਕਮਾਂ ਥੱਲੇ ਮਾਰਿਆ ਗਿਆ ਔਰ ਇਹ ਜਿਹੜੇ ਲਾਅ ਨੇ ਇਹ ਪਰਮਿਟ ਕਰਦੇ ਨੇ ਕਿ ਜੇ ਜਿਹੜਾ ਬੰਦਾ ਦੁਨੀਆ 'ਚ ਭਾਵੇਂ ਕਿਤੇ ਕਿਸੇ ਨੇ ਕ੍ਰਾਈਮ ਕੀਤਾ ਹੋਏ, ਪਰ ਜੇ ਅਮਰੀਕਨ ਸੋਇਲ ਦੇ ਉੱਤੇ ਬੰਦਾ ਆ ਜਾਂਦਾ ਤੇ ਫਿਰ ਉਸ ਦੇ ਖਿਲਾਫ ਜਿਹੜਾ ਉਹ ਕੇਸ ਚੱਲੇਗਾ, ਚਲਾਇਆ ਜਾ ਸਕਦਾ। ਪਹਿਲਾਂ ਹੁਣ 21 ਦਿਨ ਦਾ ਟਾਈਮ ਹੈ ਉਹ ਸੰਮਣ ਜਿਹੜਾ ਉਹ ਡਿਲੀਵਰ ਕਰਨ ਦਾ ਜੀ। ਔਰ ਕਿਉਂਕਿ ਵਾਈਟ ਹਾਊਸ ਦੇ ਕਿਸੇ ਅਨਨੇਮਡ ਬੰਦੇ ਨੇ ਵੀ ਕਿਹਾ ਕਿ ਜੀ ਕਿਉਂਕਿ ਮੋਦੀ ਹੁਣ ਅਮਰੀਕਾ 'ਚ ਹੈ ਪਰ ਉਹ ਐਜ਼ ਏ ਹੈਡ ਆਫ ਦਾ ਸਟੇਟ ਆਇਆ ਇੱਥੇ ਤੇ ਉਹਨੂੰ ਟੋਟਲ ਇਮਿਊਨਿਟੀ ਹੈ ਕਿ ਵੀ ਉਹਦੇ ਤੇ ਨਹੀਂ, ਉਹਨੂੰ ਸੰਮਣ ਨਹੀਂ ਦਿੱਤੇ ਜਾ ਸਕਦੇ ਜਾਂ ਉੱਤੇ ਇੱਥੇ ਕੇਸ ਨਹੀਂ ਚੱਲ ਸਕਦਾ। ਹੋ ਸਕਦਾ ਇਹ ਗੱਲ ਵੀ ਠੀਕ ਹੋਏ, ਲੇਕਿਨ ਹੁਣ ਉਹੀ ਮਨਮੋਹਨ ਸਿੰਘ ਜਦੋਂ ਆਇਆ ਸੀ ਵਾਸ਼ਿੰਗਟਨ ਵੇਲੇ ਸੰਮਣ ਉਹਦੇ ਖਿਲਾਫ ਵੀ ਜਾਰੀ ਹੋਏ ਸੀ। ਇਮਿਊਨਿਟੀ ਵਾਲਾ ਇਸ਼ੂ ਉਦੋਂ ਸੀ ਕਿ ਪ੍ਰਾਈਮ ਮਿਨਿਸਟਰ ਹੈ, ਪਰ ਹੁਣ ਜਦੋਂ ਉਸੇ ਕੇਸ ਨੂੰ ਪਰਸਿਊ ਕੀਤਾ ਸਿਕਸ ਫਾਰ ਜਸਟਿਸ ਨੇ ਔਰ ਕੋਰਟ ਨੇ ਕਿਹਾ ਵੀ ਕਿਉਂਕਿ ਮਨਮੋਹਨ ਸਿੰਘ ਦੀ ਡਾਟਰ ਇੱਥੇ ਰਹਿੰਦੀ ਹੈ ਔਰ ਉਹਨੂੰ ਉਹ ਸੰਮਣ ਸਰਵ ਕੀਤੇ ਜਾ ਸਕਦੇ ਨੇ, ਹੁਣ ਉਹਦੀ ਇਮਿਊਨਿਟੀ ਖਤਮ ਹੋ ਗਈ। ਸੋ ਜਿਹੜਾ ਕੇਸ ਰਜਿਸਟਰ ਹੋ ਗਿਆ ਇਹਦੇ ਖਿਲਾਫ ਮੋਦੀ ਦੇ ਜਿਹੜਾ ਜਿਹਦੇ ਤੇ ਸੰਮਣ ਆਏ ਨੇ ਉਹ ਕੇਸ ਐਂਡ ਨਹੀਂ ਹੋਏਗਾ, ਵੈਦਰ ਉਹਨੂੰ ਉਹ ਸਰਵ ਹੁੰਦੇ ਨੇ ਨਹੀਂ ਹੁੰਦੇ ਜਾਂ ਉਹਦੀ ਜ਼ਮਾਨਤ ਹੁੰਦੀ ਹੈ ਨਹੀਂ ਹੁੰਦੀ। ਲੇਕਿਨ ਇਸ ਗੱਲ ਨੇ ਨਾਲ ਦੀ ਨਾਲ ਹੀ ਇਹ ਚੈਲੰਜ ਕਰ ਦਿੱਤਾ ਕਿ ਸਿੱਖਾਂ ਨੂੰ ਤੁਸੀਂ ਅੰਡਰ ਐਸਟੀਮੇਟ ਕਰਦੇ ਹੋ। ਤੁਸੀਂ ਸਮਝਦੇ ਹੋ ਵੀ ਬਾਦਲ ਵਰਗੇ ਉੱਥੇ ਤੁਹਾਡੇ ਕੁਹਾੜੀ ਦੇ ਦਸਤੇ ਬਣੇ ਤੇ ਇੱਥੇ ਉਹਨਾਂ ਦੇ ਟੌਂਟ ਪਟੌਂਟ ਜਿਨ੍ਹਾਂ ਦੇ ਨਾਲ ਐਕਸਟਰਾ ਐਫਰਟ ਕਰਕੇ ਜਿਹੜੇ ਮੋਦੀਆਈਟਸ ਨੇ ਇੱਥੋਂ ਦੇ, ਉਹਨਾਂ ਨੇ ਇੱਕ ਮੀਟਿੰਗ ਰੱਖੀ ਹੈ ਜਿਹੜਾ ਹੁਣ ਉਹਦੇ ਪ੍ਰੋਗਰਾਮ ਆ ਰਹੇ ਨੇ, ਉਹਦੇ 'ਚ ਇਹ ਵੀ ਹੈ ਜੀ ਕਿ ਅਮਰੀਕਾ ਕੈਨੇਡਾ ਦੇ ਸਿੱਖਾਂ ਦੇ ਡੈਲੀਗੇਸ਼ਨ ਦੇ ਨਾਲ ਵੀ ਮੋਦੀ ਮਿਲੇਗਾ। ਹੁਣ ਉਹਨਾਂ ਨੂੰ ਪਤਾ ਹੈ ਕਿ ਵੀ ਬਾਹਰ ਅਮਰੀਕਾ ਕੈਨੇਡਾ ਦੇ ਸਿੱਖ ਕੀ ਕਰਨ ਜਾ ਰਹੇ ਨੇ, ਕੀ ਉਹਨਾਂ ਦੀਆਂ ਕਾਰਵਾਈਆਂ ਮੋਦੀ ਨੂੰ ਲੈ ਕੇ ਹੋਣਗੀਆਂ। ਸੋ ਇਹਨਾਂ ਨੂੰ ਡਿਲੂਟ ਕਰਨ ਲਈ ਉਹ ਇਹ ਪ੍ਰਭਾਵ ਦੇਣਗੇ, ਅੰਦਰ 40-50 ਬੰਦੇ ਟੌਂਟ ਪਟੌਂਟ ਭਰ ਲੈਣਗੇ ਕਮਰਾ ਇੱਕ ਤੇ ਕੈਮਰੇ ਉਹਦੇ ਤੇ ਰੱਖਣਗੇ ਜਿੰਨੇ ਚੈਨਲ ਨਾਲ ਲਿਆਂਦੇ ਨੇ, ਦੱਸਣਗੇ ਕਿ ਦੇਖੋ ਬਾਹਰਲੇ ਸਿੱਖ ਤਾਂ ਸਵਾਗਤ ਲਈ ਨੇ। ਪਰ ਹੁਣ ਇਹ ਜਿਹੜੀ ਖਬਰ ਹੈ ਇਹਨੂੰ ਕਿਵੇਂ ਕਿਲ ਕਰ ਸਕਦੇ ਸੀ ਜੇ ਹੁਣ ਨਿਊਯਾਰਕ ਟਾਈਮਸ ਨੇ ਵੀ ਪਿਕ ਕੀਤੀ, ਇਹ ਕੋਈ ਅਨਸਰਟੀਫਾਈਡ ਸਟੋਰੀਜ਼ ਤਾਂ ਨਹੀਂ ਚੁੱਕਦੇ ਹੈ। ਔਰ ਇਹ ਮੈਸੇਜ ਜਿਹੜਾ ਸਿੱਖਾਂ ਨੇ ਦੇ ਦਿੱਤਾ ਹੈ ਕਿ ਜੇ ਇੱਥੇ ਅਜੇ ਵੀ ਬਾਦਲ ਪਿਓ ਪੁੱਤਰ ਜਿਹੜੇ ਨੇ ਉਹ ਨਹੀਂ ਵੜ ਸਕਦੇ ਕਿਉਂਕਿ ਉਹ ਅਜੇ ਵੀ ਕੇਸ ਜਿਹੜਾ ਵਿਸਕੌਨਸਨ ਦੇ ਵਿੱਚ ਦਾਇਰ ਹੋਇਆ, ਜੇ ਕਮਲਨਾਥ ਜਾਂ ਈਵਨ ਸੋਨੀਆ ਗਾਂਧੀ ਉਹਨਾਂ ਦੇ ਉੱਤੇ ਵੀ ਮੋਦੀ ਨੇ ਸਦਾ ਤਾਂ ਨਹੀਂ ਪ੍ਰਾਈਮ ਮਿਨਿਸਟਰ ਰਹਿਣਾ ਜੀ, ਉਹਦਾ ਅਮਰੀਕਾ ਆਣਾ ਜ਼ਰੂਰ ਬੰਦ ਹੋਏਗਾ ਜਦੋਂ ਇਮਿਊਨਿਟੀ ਨਹੀਂ ਰਹੇਗੀ, ਫਿਰ ਉਹ ਆਨਸਰੇਬਲ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਦੇ 'ਚ ਜਿਹੜਾ ਅਮਰੀਕਨ ਜਸਟਿਸ ਸੈਂਟਰ ਹੈ ਔਰ ਜ਼ਾਹਰ ਹੈ ਵੀ ਜਿਹੜੇ ਦੋਨੋਂ ਹੀ ਪਲੈਂਟਿਫ ਨੇ
ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਫਾਊਂਡਰ ਨੇ 6 ਫॉर ਜਸਟਿਸ ਦੇ, ਉਹਨਾਂ ਨੂੰ ਅਟਰਨੀ ਹਾਇਰ ਕੀਤਾ ਔਰ ਜਿੰਨੇ ਵੀ ਮੀਡੀਆ ਇੰਟਰਵਿਊ ਆ ਰਹੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਗੱਲਬਾਤ ਗੁਰਪਤਵੰਤ ਸਿੰਘ ਪੰਨੂ ਕਰ ਰਹੇ ਨੇ। ਸੋ ਜ਼ਾਹਰ ਹੈ ਵੀ ਇਹ ਮੈਸੇਜ ਉਹਨਾਂ ਨੂੰ ਮਿਲ ਗਿਆ ਕਿ ਵੀ ਬਾਹਰਲੇ ਸਿੱਖਾਂ ਨੇ, ਤੁਸੀਂ ਤਾਂ ਸਮਝਦੇ ਹੋ ਵੀ ਇਹਨਾਂ ਨੂੰ ਅਸੀਂ ਦੱਬ ਲਿਆ ਹੋਇਆ, ਪਰ ਉਹਨਾਂ ਦੇ ਤੁਸੀਂ ਜਾਲ ਦੇ ਵਿੱਚ ਆਏ ਹੋ ਔਰ ਤੁਹਾਨੂੰ ਇੱਥੋਂ ਸੁੱਕੇ ਨਹੀਂ ਜਾਣ ਦਿੱਤਾ। ਜੇ ਨਾਲ ਖਬਰ ਲੱਗੀ ਹੈ ਕਿ ਮੋਦੀ ਜਿਹੜਾ ਉਹ ਨਿਊਯਾਰਕ ਦੀ ਧਰਤੀ ਤੇ ਉਤਰਿਆ, ਤੇ ਨਾਲ ਹੀ ਹੈ ਵੀ ਉਸੇ ਨਿਊਯਾਰਕ ਦੀ ਧਰਤੀ ਤੋਂ ਜਿਹੜੇ ਨੇ ਉਹ ਸੰਮਣ ਵੀ ਜਾਰੀ ਹੋ ਗਏ ਨੇ ਔਰ ਉਹਨੂੰ ਜਵਾਬ ਦੇ ਬਣਾਇਆ ਜਾ ਰਿਹਾ ਜੀ। ਦੂਸਰੀ ਗੱਲ ਜਿਹੜੀ ਇਸੇ ਹਵਾਲੇ ਦੇ ਨਾਲ ਹੀ ਬੜੀ ਅਹਿਮ ਹੈ, ਇਹ ਵੀ ਜਿਹੜੀ ਹੈ ਕੱਲ ਹੀ ਸਾਹਮਣੇ ਆਈ ਕਿ ਜਦੋਂ 30 ਤਰੀਕ ਨੂੰ ਮੋਦੀ ਓਬਾਮਾ ਮੀਟਿੰਗ ਵਾਈਟ ਹਾਊਸ ਚੱਲ ਰਹੀ ਹੋਏਗੀ, ਉੱਥੇ ਉਸੇ ਵੇਲੇ US ਕਾਂਗਰਸ ਦੇ ਵਿੱਚ ਬੜੀ ਪਾਵਰਫੁਲ ਬਾਡੀ ਹੈ ਹਿਊਮਨ ਰਾਈਟਸ ਕਮਿਸ਼ਨ ਜੀ, ਔਰ ਉਹਦਾ ਚੇਅਰਪਰਸਨ ਟੌਮ ਲੈਂਟੋਸ ਹੈ। ਟੌਮ ਲੈਂਟੋਸ ਬੜਾ ਪਾਵਰਫੁਲ ਕਾਂਗਰਸਮੈਨ ਹੈ। ਪਿਛਲੇ 15-20 ਸਾਲਾਂ ਤੋਂ ਜਿੰਨੇ ਹਿਊਮਨ ਰਾਈਟਸ ਇਸ਼ੂਜ਼ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਸਿੱਖਾਂ, ਕਸ਼ਮੀਰੀਆਂ, ਦੂਸਰੀਆਂ ਘੱਟ ਗਿਣਤੀਆਂ ਅਕਲੀਅਤਾਂ ਦੇ ਨਾਲ ਖਲੋਂਦਾ। ਸੋ ਟੌਮ ਲੈਂਟੋਸ ਨੇ ਜਦੋਂ ਕਿ ਅੰਦਰ ਉਹਨਾਂ ਦੀ ਮੀਟਿੰਗ ਚੱਲ ਰਹੀ ਹੋਏਗੀ 10 ਵਜੇ ਵਾਈਟ ਹਾਊਸ ਦੇ ਵਿੱਚ, ਉਹਨੇ ਆਪਣੇ ਰੇਬਰਨ ਬਿਲਡਿੰਗ ਦੇ ਵਿੱਚ ਰੂਮ ਨੰਬਰ 2456 ਸਵੇਰੇ 10 ਵਜੇ ਹੀਰਿੰਗ ਰੱਖੀ ਹੈ, ਕਾਂਗਰੈਸ਼ਨਲ ਹੀਰਿੰਗ, ਜਿਹੜੀ ਬਹੁਤ ਇੰਪੋਰਟੈਂਟ ਹੈ, ਐਵੇਂ ਕਿਵੇਂ ਨਹੀਂ ਹੁੰਦੀ ਹੈ। ਔਰ ਕਾਂਗਰੈਸ਼ਨਲ ਹੀਰਿੰਗ ਦੇ ਵਿੱਚ ਜਿਹੜਾ ਟੌਪਿਕ ਰੱਖਿਆ ਹੈ 30 years of immunity, the November 1984 anti-Sikh pogroms in India। ਇਹ 30 ਸਾਲਾਂ ਤੋਂ ਜਿਹੜੇ ਕਾਨੂੰਨ ਦੀ ਮਾਰ ਤੋਂ ਦੌੜੇ ਹੋਏ ਨੇ ਔਰ ਸ਼ਬਦ ਵੀ ਪੋਗਰਾਮ ਵਰਤਿਆ ਹੈ। ਪੋਗਰਾਮ ਉਹੀ ਹੈ ਜਿਵੇਂ ਹਿਟਲਰ ਨੇ ਯਹੂਦੀਆਂ ਨੂੰ ਜਰਮਨੀ ਦੇ ਵਿੱਚ ਮਾਰਿਆ, ਔਰ ਇਹ ਜਰਮਨ ਜ਼ਬਾਨ ਦਾ ਸ਼ਬਦ ਹੈ ਪੋਗਰਾਮ ਜੀ। ਕਿ ਵੀ ਆਲਰੇਡੀ ਇਸ ਹੀਰਿੰਗ ਤੋਂ ਵੀ ਪਹਿਲਾਂ ਇਹਨਾਂ ਨੇ US ਕਾਂਗਰਸ ਨੇ, ਉਹਨਾਂ ਦੇ ਹਿਊਮਨ ਰਾਈਟ ਕਮਿਸ਼ਨ ਨੇ ਮੰਨ ਲਿਆ ਕਿ ਨਵੰਬਰ 84 ਜੋ ਹੋਇਆ ਉਹ ਜਿਵੇਂ ਨਾਜ਼ੀਆਂ ਨੇ ਯਹੂਦੀਆਂ ਦੇ ਨਾਂ ਦਾ ਕਤਲੇਆਮ ਕੀਤਾ, ਪੋਗਰਾਮ ਕੀਤੇ, ਜਿਹਨੂੰ ਅਸੀਂ ਨਸਲਕੁਸ਼ੀ ਕਹਿੰਦੇ ਹਾਂ, ਇਹਦਾ ਜਰਮਨ ਵਰਡ ਹੈ। ਔਰ ਇਹ ਜਿਹੜਾ ਉਹਨਾਂ ਨੇ ਉਸ ਦੇ ਉੱਤੇ ਹੀਰਿੰਗ ਰੱਖੀ ਹੈ ਔਰ ਉਸ ਹਿਊਮਨ ਰਾਈਟਸ ਕਮਿਸ਼ਨ ਦੀ ਹੀਰਿੰਗ ਦੇ ਵਿੱਚ ਜਿਹੜੇ ਪੈਨਲ ਡਿਸਕਸ਼ਨ ਹੋਏਗੀ, ਮੇਨ ਪੈਨਲਿਸਟ ਜਿਹੜੇ ਨੇ ਮਿਸਟਰ ਮਨੋਜ ਮਿੱਤਾ, ਇੱਕ ਜਰਨਲਿਸਟ ਨੇ, ਹਿੰਦੂ ਸੱਜਣ ਨੇ, ਪਰ ਇਹਨਾਂ ਨੇ HS ਫੂਲਕੇ ਦੇ ਨਾਲ ਮਿਲ ਕੇ ਕਿਤਾਬ ਲਿਖੀ ਹੋਈ ਹੈ ਵੈਨ ਏ ਟਰੀ ਸ਼ੁਕ ਦਿੱਲੀ 1984 ਕਾਰਨੇਜ ਐਂਡ ਇਟਸ ਆਫਟਰਮੈਥ। ਕਿਉਂਕਿ ਇਹ ਸਟੇਟਮੈਂਟ ਸੀ ਰਾਜੀਵ ਗਾਂਧੀ ਦੀ, ਜਦੋਂ ਉਹਨੂੰ ਕਿਹਾ ਕਿ ਜੀ ਇੰਨੇ ਜਿਹੜਾ ਸਿੱਖਾਂ ਦਾ ਹੋਇਆ ਤਾਂ ਉਹਨੇ ਕਿਹਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ ਜੀ। ਇਹ ਉਹਨੇ ਜਸਟੀਫਾਈ ਕੀਤਾ ਜਿਹੜਾ 10,000 ਸਿੱਖ ਮਾਰਿਆ ਦਿੱਲੀ 'ਚ ਕਿ ਜੀ ਇਹ ਵੱਡਾ ਵ੍ਰਿਕਸ਼ ਸੀ ਇੰਦਰਾ ਗਾਂਧੀ, ਕਿ ਹੁਣ ਉਹਨੂੰ ਮਾਰਿਆ ਤੇ ਜ਼ਮੀਨ ਨੇ ਤਾਂ ਕੰਬਣਾ ਹੀ ਸੀ। ਸੋ ਇਹਨਾਂ ਨੇ HS ਫੂਲਕਾ ਜਿਨ੍ਹਾਂ ਨੇ ਬੜੀ ਪਰਸਿਸਟੈਂਟਲੀ 1984 ਦੀ ਨਸਲਕੁਸ਼ੀ ਦੇ ਕੇਸ ਜਿਹੜੇ ਨੇ ਅਦਾਲਤ ਦੇ ਵਿੱਚ ਲੜੇ, ਔਰ ਇਹ ਮਨੋਜ ਮਿੱਤਾ ਜਿਹੜਾ ਕਿ ਇੱਕ ਆਥਰ ਹੈ, ਫਿਰ ਇਹਨਾਂ ਦੋਨਾਂ ਨੇ ਮਿਲ ਕੇ ਕਿਤਾਬ ਲਿਖੀ ਵੈਨ ਏ ਟਰੀ ਸ਼ੁਕ ਸ਼ੁਕ ਦਿੱਲੀ, ਉਹਦੇ ਨਾਂ ਜੋ ਰਾਜੀਵ ਗਾਂਧੀ ਦੀ ਸਟੇਟਮੈਂਟ ਸੀ। ਸੋ ਇਹ ਜਿਹੜੇ ਨੇ ਇਹ ਉਸ ਦੇ ਵਿੱਚ ਪੈਨਲ ਡਿਸਕਸ਼ਨ 'ਚ ਵੀ ਹੋਣਗੇ। ਔਰ ਇਸ ਨਵੰਬਰ 84 ਦੀ ਨਸਲਕੁਸ਼ੀ ਦੇ ਉੱਤੇ ਮਨਮੀਤ ਸਿੰਘ ਔਰ ਉਹਨਾਂ ਦੀ ਸਿੰਘਣੀ ਹਰਪ੍ਰੀਤ ਕੌਰ, ਮੈਂ ਤਾਂ ਜਦੋਂ ਬੜੇ ਯੰਗ ਸੀ ਉਦੋਂ ਤੋਂ ਉਹਨਾਂ ਨੂੰ ਜਾਣਦਾ, ਮੈਰੀਲੈਂਡ 'ਚ ਰਹਿੰਦਾ ਇਹ ਕਪਲ, ਇਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਹੈ ਜਿਹੜੀ ਅਵਾਰਡ ਵਿਨਿੰਗ ਡਾਕੂਮੈਂਟਰੀ ਹੈ ਦਾ ਵਿਡੋ ਕਾਲੋਨੀ, ਉਸ ਡਾਕੂਮੈਂਟਰੀ ਦਾ ਨਾਂ ਹੈ। ਔਰ ਬਹੁਤ ਸਾਰਾ ਅਕਾਊਂਟ ਜਿਹੜਾ ਉਸ ਵਿਡੋ ਕਾਲੋਨੀ ਦੇ ਵਿੱਚ ਜਿਹੜੀਆਂ ਨਵੰਬਰ 84 ਦੇ ਵਿੱਚ ਵਿਡੋ ਬਣਾ ਦਿੱਤੀਆਂ ਗਈਆਂ, ਵਿਧਵਾ ਬਣਾ ਦਿੱਤੀਆਂ ਗਈਆਂ ਸਿੱਖ ਬੀਬੀਆਂ ਨੇ, ਉਹਨਾਂ ਦੇ ਇੰਟਰਵਿਊਜ਼ ਦੇ ਉੱਤੇ ਆਧਾਰਿਤ ਹੈ। ਬਹੁਤ ਸਾਰੇ ਫੈਕਟ ਨੇ, ਇਹ ਥੀਏਟਰਸ ਦੇ ਵਿੱਚ ਵੀ ਜਿਹੜੀ ਹੈ ਫਿਲਮ ਚੱਲੀ ਹੈ। ਸੋ ਸ਼ਾਮ ਨੂੰ ਉਸੇ ਹੀ ਇਸ ਕਾਂਗਰੈਸ਼ਨਲ ਕਮਿਸ਼ਨ ਵੱਲੋਂ ਇਸ ਫਿਲਮ ਦੀ ਦਾ ਵਿਡੋ ਕਾਲੋਨੀ ਦੀ ਸਕਰੀਨਿੰਗ ਕੀਤੀ ਜਾਏਗੀ। ਸੋ ਵਾਟ ਏ ਕੰਬੀਨੇਸ਼ਨ ਕਿ ਇੱਕ ਪਾਸੇ ਬੇਸ਼ੱਕ, ਕਿਉਂਕਿ ਮੈਨੂੰ ਜਦੋਂ ਲਾਸਟ ਟਾਈਮ ਅਸੀਂ ਇਹਨਾਂ ਨੂੰ ਕਾਂਗਰਸ ਨੂੰ ਝਟਕਾ ਦਿੱਤਾ ਸੀ US ਕਾਂਗਰਸ ਨੂੰ ਕਿ ਵੀ ਤੁਸੀਂ ਇਸ ਕਾਤਲ ਦਾ ਜਿਹੜਾ ਜੁਆਇੰਟ ਸੈਸ਼ਨ ਮੰਗ ਰਹੇ ਹੋ ਵੀ ਕਾਂਗਰਸਮੈਨ ਔਰ ਸੈਨੇਟਰਸ ਨੂੰ ਇਹ ਜੁਆਇੰਟਲੀ ਐਡਰੈਸ ਕਰੇ ਵੀ ਵਾਈਟ ਹਾਊਸ ਤਾਂ ਗਰਕਿਆ ਓਬਾਮਾ ਦੀ ਨੀਤੀ ਜਾਂ ਓਬਾਮਾ ਐਡਮਿਨਿਸਟ੍ਰੇਸ਼ਨ ਤਾਂ ਵੜ ਗਏ, ਬਹੁਤ ਗਿਣਤੀ ਹਿੰਦੂ ਭਾਈਚਾਰੇ ਦੇ ਲੋਕ, ਉਹਨੂੰ ਤਾਂ ਉਹ ਹੋਰ ਕੁਝ ਨਜ਼ਰ ਨਹੀਂ ਆਉਂਦਾ, ਪਰ ਤੁਹਾਡੇ ਹੀ ਅਕਲ ਕਿੱਥੇ ਗਈ। ਪਰ ਮੈਂ ਸਮਝਦਾ ਵੀ ਇਹ ਇੱਕ ਤਾਂ ਉਹਨੂੰ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨ ਦਾ ਮਾਣ ਨਹੀਂ ਦਿੱਤਾ ਉਹਨਾਂ ਨੇ, ਪਰ ਇਹ ਐਨ ਉਸ ਵੇਲੇ ਜਦੋਂ ਓਬਾਮਾ ਨਾਲ ਮਿਲ ਰਿਹਾ ਹੋਏਗਾ, ਇਹ ਜਿਹੜੀ ਹੀਰਿੰਗ ਹੈ ਕਾਂਗਰੈਸ਼ਨਲ ਹੀਰਿੰਗ, ਔਰ ਇਸ ਮੁੱਦੇ ਦੇ ਉੱਤੇ ਹੀ ਇਹ ਬਹੁਤ ਵੱਡੀ ਗੱਲ ਹੈ।
ਇਹਨੇ ਇਹਨਾਂ ਦੇ ਪੀਆਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਇਹਨਾਂ ਨੇ ਮਿਲੀਅਨਸ ਆਫ ਡਾਲਰਸ ਖਰਚ ਕੀਤੇ ਨੇ। ਮੈਡੀਸਨ ਸਕੁਆਇਰ ਗਾਰਡਨ 'ਚ ਕਿੰਨੇ ਮਿਲੀਅਨ ਡਾਲਰ ਔਰ ਕਿਵੇਂ ਪ੍ਰਚਾਰ ਚੱਲ ਰਿਹਾ। ਪਰ ਇਹ ਦੋਨੋਂ ਹੀ ਗੱਲਾਂ, ਇੱਕ ਸੰਮਣ ਜਾਰੀ ਹੋਣਾ, ਦੂਸਰਾ ਕਾਂਗਰੈਸ਼ਨਲ ਹੀਅਰਿੰਗ। ਹੁਣ ਗੱਲ ਕਰੀਏ ਆਉਣ ਵਾਲੇ ਦਿਨਾਂ ਦੀ ਜੀ, ਕਿ ਉਦੋਂ ਜਦੋਂ ਕਿ ਗੁਜਰਾਤੀ ਕੋਈ ਪਾਓ ਭਾਜੀ ਕੋਈ ਹੋਰ ਬਣਾ ਕੇ ਨਿੱਕੀਆਂ ਪਲੇਟਾਂ 'ਚ, ਉਹ ਤਾਂ ਖੈਰ ਨਿੰਬੂ ਪਾਣੀ ਪੀਣਾ ਜਿਹੜਾ ਲਿਆਇਆ ਆਪਣੇ ਘਰੋਂ ਨਿੰਬੂ, ਪਰ ਦੂਜੇ ਖਾਣਗੇ ਜਿਹੜਾ 20,000 ਬੰਦਾ ਇਕੱਠਾ ਕੀਤਾ ਜੀ। ਆਪਣੇ ਵੀ ਕਈ ਪਰੌਂਠੇ ਖਾਣ ਵਾਲੇ ਕਹਿੰਦੇ ਪਾਓ ਭਾਜੀ ਖਾਣੀ ਹੈ, ਗੁਜਰਾਤੀ ਬਣ ਜਾਣਾ। ਮੈਨੂੰ ਲੱਗਦਾ ਉਹਨੂੰ ਪੈਕ ਕਰਕੇ ਗੁਜਰਾਤ ਹੀ ਭੇਜ ਦਈਏ ਜੀ, ਉੱਥੇ ਹੀ ਰਹਿਣ, ਨਾਲੇ ਚੰਗਾ ਹੈ, ਇਹਨਾਂ ਦੇ ਨਾਲ ਵਾਹਵਾ ਕੰਫਰਟੇਬਲ ਫੀਲ ਕਰਦੇ ਨੇ, ਮੋਦੀ ਦੇ ਨਾਲ ਰਿਸ਼ਤੇਦਾਰੀਆਂ ਕਰਨ। ਹੁਣ ਤਾਂ ਇਹੀ ਗੱਲ ਰਹਿ ਗਈ, ਹੋਰ ਤੁਸੀਂ ਇਹਨਾਂ ਨੂੰ ਕੀ ਕਹਿ ਸਕਦੇ ਹੋ। ਜੀ ਬਿਲਕੁਲ। ਪਰ ਜਿਵੇਂ ਇਹ ਇੱਕ ਬੜਾ ਪਪੂਲਰ ਪੰਜਾਬੀ ਦਾ ਅਕਸਰ ਸ਼ੇਅਰ ਕੋਟ ਹੁੰਦਾ ਰਿਹਾ, ਜਿਹਦੇ 'ਚ ਇਹ ਸੀ ਕਿ ਵੀ ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਸੋ ਉਹ ਮੈਸੇਜ ਦੇਣ ਦੇ ਲਈ ਜਿਹੜੇ 2 ਮੈਸਿਵ ਪ੍ਰੋਟੈਸਟ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੇ ਰੱਖੇ ਨੇ, ਉਹਨਾਂ ਦੇ ਵਿੱਚ ਇੱਕ ਪ੍ਰੋਟੈਸਟ ਜਦੋਂ ਇਹਨੇ ਮੈਡੀਸਨ ਸਕੁਆਇਰ ਗਾਰਡਨ 'ਚ ਉਹ ਆਪਣੀ ਉਹੀ ਕਰਾਊਡ ਜਿਹੜੀ ਉਸ ਦੇ ਇਸ ਕਾਤਲ ਚਿਹਰੇ ਨੂੰ ਨਵਾਜਦੀ ਹੈ, ਉਸ ਦੇ ਲਈ ਧਨ ਇਕੱਠਾ ਕਰਕੇ ਉਹਨੂੰ ਦਿੰਦੀ ਹੈ, ਉੱਥੇ ਇੱਕ ਮੈਸਿਵ ਪ੍ਰੋਟੈਸਟ ਰੱਖਿਆ ਹੋਇਆ ਹੈ, ਜਿਸ ਦੇ ਵਿੱਚ ਜਿਹੜਿਆਂ ਨੇ ਦੂਰ ਦਰਾਡਿਓਂ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ। ਬੱਸਾਂ ਦਾ ਵੀ ਪ੍ਰਬੰਧ ਹੈ 4 ਚੁਫੇਰੇ। ਔਰ ਇਹ ਜਿਹੜੇ ਦੇ ਅਰਲੀ ਆਵਰਸ ਨੇ 11 ਤੋਂ 2 ਤੱਕ ਦਾ ਇਹ ਟਾਈਮ ਹੈ। ਸੋ ਅਸੀਂ ਇੱਕ ਤਾਂ ਇਹ ਜ਼ੋਰਦਾਰ ਅਪੀਲ ਕਰਾਂਗੇ ਕਿ ਵੀ ਇਹ ਜਿਹੜਾ ਚੈਲੰਜ ਹੈ ਇਸ ਨੂੰ ਜਿਹੜਾ ਹੈ ਉਹ ਸਿੱਖ ਕੌਮ ਐਕਸੈਪਟ ਕਰਦੀ ਹੈ। ਇਸ ਨੂੰ ਆਲਰੇਡੀ 2 ਇਵੈਂਟਸ ਜਿਹੜੀਆਂ ਮੈਂ ਪਹਿਲਾਂ ਡਿਸਕਸ ਕੀਤੀਆਂ, ਉਹਨਾਂ ਨੇ ਇਹਨਾਂ ਦੀ ਫੂਕ ਕੱਢ ਦਿੱਤੀ ਹੈ। ਤੇ ਜੇ ਉੱਥੇ 1000-2000 ਸਿੱਖ ਜਿਹੜਾ ਪਾਵਰਫੁਲ ਕਿ ਵੀ ਉਸ ਤਰੀਕੇ ਦੇ ਨਾਲ ਵਿਖਾਵਾ ਕਰਦਾ ਹੈ, ਤੇ ਇਹ ਇਹਨਾਂ ਦੇ ਲਈ ਫਰਦਰ ਇੱਕ ਹਿਊਮਿਲੇਸ਼ਨ ਹੋਏਗੀ। ਔਰ ਜਿਹੜਾ ਦੂਸਰਾ ਮੇਜਰ ਪ੍ਰੋਟੈਸਟ ਜਿਹੜਾ ਕਿ ਜਿਹਨੂੰ ਕਿ TV 84 ਦੀ ਸਾਰੀ ਟੀਮ ਜਿਹੜਾ ਸੰਡੇ ਨੂੰ ਵੀ ਕਵਰ ਕਰੇਗੀ, ਪਰ ਕਿਉਂਕਿ ਇਹ ਤਾਂ ਸਾਡੇ ਸ਼ਹਿਰ 'ਚ ਨਿਊਯਾਰਕ 'ਚ ਹੈ, ਵਾਸ਼ਿੰਗਟਨ ਦੇ ਵਿੱਚ ਜਦੋਂ ਕਿ 29 ਨੂੰ ਜਿਹੜਾ ਹੈ ਉਹ ਆਲਰੇਡੀ ਕਸ਼ਮੀਰੀ ਭਰਾਵਾਂ ਨੇ ਕੈਂਡਲ ਲਾਈਟ ਵਿਜਲ ਰੱਖਿਆ ਸ਼ਾਮ ਦਾ, 30 ਨੂੰ 10-11 ਵਜੇ ਤੋਂ ਲੈ ਕੇ ਲਗਭਗ 2 ਵਜੇ ਤੱਕ, 1-1.5 ਵਜੇ ਤੱਕ ਸਿੱਖਸ ਫਾਰ ਜਸਟਿਸ ਦੀ ਅਗਵਾਈ ਥੱਲੇ ਇੱਕ ਮੈਸਿਵ ਪ੍ਰੋਟੈਸਟ ਜਿਹੜਾ ਹੈ, ਜਿਹਦੇ 'ਚ ਕਿ ਸਾਰੇ ਪਾਸਿਓਂ ਸਿੱਖ ਸੰਗਤਾਂ ਆ ਰਹੀਆਂ ਨੇ, ਉਹ ਰੱਖਿਆ ਹੋਇਆ। ਔਰ ਅਸੀਂ ਇਹ ਗੱਲ ਮਾਣ ਨਾਲ ਕਹਿੰਦੇ ਹਾਂ ਕਿ ਵੀ ਸਿੱਖਸ ਫਾਰ ਜਸਟਿਸ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਾਈ ਹੈ, ਉਸੇ ਹੀ ਅੰਦਾਜ਼ ਦੇ ਵਿੱਚ ਜਿਵੇਂ ਉਹਨਾਂ ਨੇ ਬਾਦਲਕਿਆਂ ਨੂੰ ਇੱਥੋਂ ਭੱਜਣ ਤੇ ਮਜਬੂਰ ਕੀਤਾ, ਇਹ ਮੋਦੀ ਨੂੰ ਵੀ ਚੈਲੰਜ ਦੇ ਬਿਹਾਈਂਡ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਵਾਸ਼ਿੰਗਟਨ 'ਚ ਪਹੁੰਚ ਕੇ, ਕਿਉਂਕਿ ਜਿਹੜਾ ਵਾਸ਼ਿੰਗਟਨ ਪ੍ਰੋਟੈਸਟ ਹੈ ਉਹਦੀ ਇੱਕ ਆਪਣੀ ਇੰਪੋਰਟੈਂਸ ਹੈ, ਇੱਥੋਂ ਦੇ ਪ੍ਰੋਟੈਸਟ ਦੀ ਵੀ ਜਿਹੜੀ ਹੈ ਇੱਕ ਆਪਣੀ ਇੰਪੋਰਟੈਂਸ ਹੈ, ਕਿਉਂਕਿ ਇਹ ਮੈਸੇਜ ਦੇਣਾ ਹੈ ਵੀ ਸਾਰਾ ਹਿੰਦੁਸਤਾਨ ਗੁਜਰਾਤ ਨਹੀਂ ਹੈ, ਤੁਸੀਂ 20,000 ਇਕੱਠਾ ਕਰ ਲਿਆ, ਪਰ ਇੱਥੇ ਸਿੱਖ ਨੇ ਜਿਹੜੇ ਤੁਹਾਨੂੰ ਚੈਲੰਜ ਕਰਦੇ ਨੇ। ਪਰ ਜਿਹੜਾ ਵਾਈਟ ਹਾਊਸ ਦੇ ਬਾਹਰ ਚੈਲੰਜ ਹੈ ਉਹ ਬੜਾ ਸਪਸ਼ਟ ਹੈ ਕਿ ਵੀ ਇਹ ਤੁਸੀਂ ਜਿੰਨੇ ਮਰਜ਼ੀ ਇਹਨਾਂ ਨਾਲ ਐਗਰੀਮੈਂਟ ਜਾਂ ਦੂਜੇ ਕਰੋ, ਸਿੱਖ ਜਿਹੜੇ ਨੇ ਉਹ ਇਹਨਾਂ ਦੇ ਜ਼ੁਲਮ ਦੇ ਖਿਲਾਫ ਖਲੋਣਗੇ। ਔਰ ਅਲਟੀਮੇਟਲੀ ਜਦੋਂ ਤੱਕ ਅਸੀਂ ਇਹਨਾਂ ਦੇ ਜ਼ੁਲਮੀ ਰਾਜ ਦਾ ਆਪਣੀ ਧਰਤੀ ਤੇ ਅੰਤ ਨਹੀਂ ਕਰ ਲੈਂਦੇ, ਖਾਲਿਸਤਾਨ ਜਿਹੜਾ ਸਾਡਾ ਹੱਕ ਹੈ ਮੁੱਢਲਾ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹ ਹਾਸਲ ਨਹੀਂ ਕਰਦੇ, ਕੋਈ ਸਿੱਖ ਆਰਾਮ ਨਾਲ ਨਹੀਂ ਬੈਠੇਗਾ। ਸੋ ਅਸੀਂ ਇਹ ਜ਼ੋਰਦਾਰ ਅਪੀਲ ਕਰਦੇ ਹਾਂ, ਤੁਹਾਡੇ ਕੋਲ ਸਾਲ ਦੇ ਵਿੱਚ ਤੁਸੀਂ ਸਾਰੇ ਕੰਮ ਕਰਦੇ ਹੋ, ਓਵਰ ਟਾਈਮ ਵੀ ਕਰਦੇ ਹੋ, ਪਰਿਵਾਰਾਂ ਦੀਆਂ ਵੀ ਜ਼ਿੰਮੇਵਾਰੀਆਂ ਹੋਣਗੀਆਂ, ਪਰ ਆਪਣੀਆਂ ਨਜ਼ਰਾਂ ਦੇ ਵਿੱਚ, ਆਪਣੇ ਮਨ ਦੇ ਧਿਆਨ ਦੇ ਵਿੱਚ ਉਹ 1.5 ਲੱਖ ਜਿਹੜੇ ਤੁਹਾਡੀ ਕੌਮ ਦੇ, ਤੁਹਾਡੇ ਹੀ ਭੈਣ ਭਰਾ, ਤੁਹਾਡੇ ਹੀ ਪੁੱਤਰ ਪੁੱਤਰੀਆਂ ਸਨ, ਉਹਨਾਂ ਨੂੰ ਲਿਆਓ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਹੈ। ਤੇ ਅਸੀਂ ਜੇ ਇੱਕ ਦਿਨ ਵੀ ਨਹੀਂ ਕੱਢ ਸਕਦੇ, ਐਤਵਾਰ ਤਾਂ ਕੁਦਰਤੀ ਛੁੱਟੀ ਦਾ ਦਿਨ ਹੈ, ਲੇਕਿਨ ਟਿਊਜ਼ਡੇ ਜਿਹੜਾ ਹੈ ਉਹ ਇੰਪੋਰਟੈਂਟ ਹੈ, ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ, ਕੁਝ ਵੀ ਕਰਨਾ ਪੈਂਦਾ ਹੈ। ਇਸ ਗੱਲ ਨੂੰ ਯਕੀਨੀ ਬਣਾਓ ਕਿ ਵੱਡੀ ਗਿਣਤੀ ਦੇ ਵਿੱਚ ਵਾਈਟ ਹਾਊਸ ਦੇ ਬਾਹਰ ਪਹੁੰਚ ਕੇ ਥਾਂ ਥਾਂ ਬੱਸਾਂ ਦਾ ਵੀ ਪ੍ਰਬੰਧ ਹੈ, ਹੋਰ ਵੀ ਟ੍ਰੇਨਸ ਚੱਲਦੀਆਂ ਨੇ, ਆਪਣੀ ਜਿਹੜੀ ਹੈ ਟਰਾਂਸਪੋਰਟੇਸ਼ਨ ਵੀ ਹੋ ਸਕਦੀ ਹੈ। ਸੋ ਇਹ ਮੈਂ ਸਮਝਦਾ ਹਾਂ ਵੀ ਮੈਸੇਜ ਜ਼ਰੂਰ ਜਾਣਾ ਚਾਹੀਦਾ ਹੈ ਕਿ ਬਾਹਰਲੇ ਸਿੱਖਾਂ ਨੇ ਮੋਦੀ ਨੂੰ ਜਿਹੜਾ ਹੈ ਉਹ ਅਸਲੀ ਜਿਹੜਾ ਉਹਦਾ ਚਿਹਰਾ ਉਹ ਦਿਖਾਇਆ। ਔਰ ਇਸ ਨਾਲ ਮੈਂ ਕਿਉਂਕਿ 2-3 ਖਬਰਾਂ ਹੋਰ ਇਹਦੇ ਨਾਲ ਸੰਬੰਧਿਤ ਨੇ, ਪਰ ਚਲੋ ਅਸੀਂ ਸੈਕੰਡ ਫੇਜ਼ ਡਿਸਕਸ ਕਰਾਂਗੇ ਕਿ ਆਲਰੇਡੀ ਜਿਹੜਾ UN ਦਾ ਸੈਸ਼ਨ ਜਦੋਂ ਸ਼ੁਰੂ ਹੋਇਆ, ਕਿਸ ਤਰੀਕੇ ਨਾਲ ਜਿਹੜੀ ਨੈਗੋਸ਼ੀਏਸ਼ਨ ਹੋਏਗੀ ਓਬਾਮਾ ਔਰ ਮੋਦੀ ਦੀ, ਉਹਦੇ 'ਚ ਕੀ ਲੀਵਰੇਜ ਹੋਏਗਾ,
ਇਹ ਤਾਂ ਬਾਅਦ ਦੀ ਗੱਲ ਹੈ। ਪਰ ਆਲਰੇਡੀ ਇੱਕ ਮੀਡੀਆ ਚੈਨਲ ਨੇ ਚੁੱਕੀ ਖਬਰ ਕਿ ਜਿਹੜਾ ਓਬਾਮਾ ਟਿਕਸ ਆਫ ਚਾਈਨਾ, ਹੁਣ ਟਿਕਸ ਆਫ ਚਾਈਨਾ ਆਪਣੀ ਸਪੀਚ ਦੇ ਵਿੱਚ, ਹੁਣ ਮੈਂ ਦੇਖਿਆ ਕਿ ਵੀ ਟਿਕਸ ਆਫ ਚਾਈਨਾ ਕੀ ਹੈ। ਉਹਦੇ 'ਚ ਇਹ ਆਇਆ ਕਿ ਜੀ ਓਬਾਮਾ ਨੇ ਆਪਣੀ ਉਸ ਸਪੀਚ ਦੇ ਵਿੱਚ ਕਿਹਾ ਕਿ ਅਮਰੀਕਾ ਇਜ਼ ਐਂਡ ਵਿਲ ਕੰਟੀਨਿਊ ਟੂ ਬੀ ਏ ਪੈਸੀਫਿਕ ਪਾਵਰ ਪ੍ਰਮੋਟਿੰਗ ਪੀਸ, ਸਟੇਬਿਲਿਟੀ ਐਂਡ ਫ੍ਰੀ ਫਲੋ ਆਫ ਕਮਰਸ ਐਮੰਗ ਨੇਸ਼ਨਸ। ਹੁਣ ਚਾਈਨਾ ਵਾਲਿਆਂ ਨੇ ਐਵੇਂ ਨਹੀਂ ਅੰਦਰ ਆ ਕੇ ਇੰਕਲੂਡ ਕੀਤਾ, ਔਰ ਅਜੇ ਤੱਕ ਵੀ ਉਹਨਾਂ ਦੇ ਟਰੂਪ ਬੈਠੇ ਨੇ। ਹੁਣ ਇਹ ਕਹਿ ਰਹੀ ਹੈ ਸੁਸ਼ਮਾ ਸਵਰਾਜ ਜੀ 30 ਤਰੀਕ ਤੱਕ ਵਾਪਸ ਚਲੇ ਜਾਣਗੇ। ਉਹਨਾਂ ਨੇ ਵੀ ਅਮਰੀਕਾ ਨੂੰ ਹੀ ਮੈਸੇਜ ਦਿੱਤਾ ਹੈ, ਇੰਡੀਆ ਨੂੰ ਤਾਂ ਦਿੱਤਾ ਹੀ ਦਿੱਤਾ ਹੈ ਕਿ ਵੀ ਇਹ ਤੁਸੀਂ ਇਹਨਾਂ ਨੂੰ ਏਡਾ ਬਣਾ ਕੇ ਸਾਨੂੰ ਸਾਊਥ ਚਾਈਨਾ ਸੀ 'ਚ ਘੇਰਨਾ ਚਾਹੁੰਦੇ ਹੋ, ਇੱਥੇ ਅਸੀਂ ਇਹਨਾਂ ਦੀ ਬਾਹਾਂ ਬੁਲਾ ਦਿਆਂਗੇ। ਸੋ ਇਹਨਾਂ ਨੇ ਚੀਕਾਂ ਮਾਰੀਆਂ ਹੋਣੀਆਂ ਕਿ ਜੀ ਦੇਖੋ ਕੀ ਹੈ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਵੀ ਆਇਆ ਹੋਇਆ ਸੀ ਤੇ ਇਹ 56 ਇੰਚ ਦਾ ਸੀਨਾ ਦਿਖਾ ਰਿਹਾ, ਉਹ 200 ਸਿਪਾਹੀ ਰੋਜ਼ ਅੰਦਰ ਵੜ ਰਹੇ ਨੇ ਚੀਨ ਦੇ, ਵੀ ਕੱਢ ਬਈ ਸੀਨੇ ਵਾਲਿਆ ਆ ਜਰਾ ਸਾਹਮਣੇ ਜੀ। ਸੋ ਇਹ ਜਿਹੜੀ ਓਬਾਮਾ ਦੇ ਸਪੀਚ ਦੇ ਵਿੱਚ ਇਹ ਲਾਈਨ ਦਾ ਹੋਣਾ ਹੈ ਕਿ ਜੀ ਸਾਡਾ ਅਸੀਂ ਪੈਸੀਫਿਕ ਪਾਵਰ ਹੈ, ਪੈਸੀਫਿਕ ਓਸ਼ਨ ਉਹਦੇ ਨਾਲ ਹੈ ਤੇ ਅਸੀਂ ਇਹ ਇੰਡੀਆ ਨੂੰ ਥਾਪੀ ਦੇਣ ਲਈ ਹੈ ਕਿ ਕੋਈ ਗੱਲ ਨਹੀਂ ਹੈ, ਅਸੀਂ ਜਿਹੜਾ ਤੁਹਾਨੂੰ ਬੈਕ ਕਰਦੇ ਹਾਂ। ਸੋ ਇਹ ਮੈਂ ਸਮਝਦਾ ਹਾਂ ਵੀ ਆਊਟ ਆਫ ਦਾ ਵੇ ਜਾ ਕੇ ਪਤਾ ਨਹੀਂ ਓਬਾਮਾ ਨੇ ਆਪਣੀ ਕੀ ਲੈਗੇਸੀ ਛੱਡਣੀ ਹੈ, ਪਰ ਘੱਟੋ ਘੱਟ ਇੰਡੀਆ ਦੇ ਮਾਮਲੇ 'ਚ ਜਿਸ ਤਰੀਕੇ ਦੀ ਇਹਨਾਂ ਦੀ ਸੋਚ ਔਰ ਓਬਾਮਾ ਐਡਮਿਨਿਸਟ੍ਰੇਸ਼ਨ ਨੂੰ ਜਿਸ ਪਾਸੇ ਨੂੰ ਤੋਰ ਲਿਆ ਹੋਇਆ, ਹੁਣ ਪਤਾ ਨਹੀਂ ਕਹਿੰਦੇ ਮੋਦੀ ਨੇ ਬੜੀ ਚੁਣ ਕੇ ਕੋਈ ਗਿਫਟ ਵੀ ਖਰੀਦੀ ਹੈ ਮੋਦੀ ਦੇ ਲਈ, ਓਬਾਮਾ ਦੇ ਲਈ ਅਜੇ ਆਈ ਤਾਂ ਨਹੀਂ ਗਿਫਟ ਕੀ ਸਾਹਮਣੇ ਹੈ। ਹਾਲਾਂਕਿ ਜਦੋਂ ਓਬਾਮਾ ਪਹਿਲੀ ਇਲੈਕਸ਼ਨ ਦੌੜ ਰਿਹਾ ਸੀ ਤੇ ਉਹਨੂੰ ਕੋਈ ਅੱਛੇ ਕਿਸਮ ਦੇ ਮੰਕੀ ਪਸੰਦ ਨੇ ਤੇ ਉਹਦਾ ਕੋਈ ਸਟੈਚੂ ਸੀ ਮੰਕੀ ਦਾ ਜਾਂ ਕੀ, ਤੇ ਉਹਦੇ 'ਚ ਇੰਡੀਅਨ ਅਖਬਾਰਾਂ ਨੇ ਖਬਰ ਲਾਤੀ ਸੀ ਕਿ ਓਬਾਮਾ ਹਨੂਮਾਨ ਦਾ ਪੁਜਾਰੀ ਹੈ। ਇਹ ਦੇਖੋ ਹਨੂਮਾਨ, ਹੁਣ ਪਤਾ ਨਹੀਂ ਕੋਈ ਹਨੂਮਾਨ ਦੀ ਪੂੰਛ ਲਈ ਕੋਈ ਸੋਨੇ ਦਾ ਕੋਈ ਗਹਿਣਾ ਲੈ ਕੇ ਆਇਆ ਕਿ ਵੀ ਉਹਦੇ ਪੂੰਛ ਤੇ ਲਾ ਦਿਓ ਜਾਂ ਕੀ ਉਹਦੇ ਲਈ ਕੋਈ ਗਿਫਟ ਲਿਆ। ਪਰ ਜਿਸ ਤਰੀਕੇ ਨਾਲ ਓਬਾਮਾ ਦੀ ਜਿਹੜੀ ਇਹ ਸਾਰੀ ਨੀਤੀ ਚੱਲ ਰਹੀ ਹੈ, ਆਈ ਥਿੰਕ ਇਹ ਈਵਨ ਨਾ ਹਿਊਮੈਨਿਟੇਰੀਅਨ ਐਂਗਲ ਤੋਂ ਠੀਕ ਹੈ, ਨਾ ਹੀ ਅਮਰੀਕਾ ਦੇ ਇੰਟਰਸਟ 'ਚ ਹੈ, ਔਰ ਇਹ ਗਲਤ ਪੜ੍ਹ ਰਹੇ ਨੇ, ਚੀਨ ਨੂੰ ਵੀ ਗਲਤ ਪੜ੍ਹ ਰਹੇ ਨੇ ਔਰ ਇਹਨਾਂ ਨੂੰ ਵੀ ਗਲਤ ਪੜ੍ਹ ਰਹੇ ਨੇ। ਚੀਨ ਨੂੰ ਅੰਡਰ ਐਸਟੀਮੇਟ ਕਰ ਰਹੇ ਨੇ, ਇਹਨਾਂ ਨੂੰ ਓਵਰ ਐਸਟੀਮੇਟ ਕਰ ਰਹੇ ਨੇ। ਸੋ ਅਸੀਂ ਜਿਹੜਾ ਬਾਕੀ ਗੱਲਬਾਤ ਫਿਰ ਕਰਾਂਗੇ, ਅਸੀਂ ਸਾਡੀ ਟੀਮ ਸੰਡੇ ਦਾ ਵੀ ਕਵਰ ਕਰੇਗੀ ਇਵੈਂਟ, ਆਉਣ ਵਾਲੇ ਜਿਹੜਾ ਟਿਊਜ਼ਡੇ ਦਾ ਪ੍ਰੋਟੈਸਟ ਵੀ ਹੋਏਗਾ, ਔਰ ਆਉਣ ਵਾਲੇ ਦਿਨਾਂ 'ਚ ਹੋ ਸਕਦਾ 1-2 ਦਿਨ ਦੇ ਪ੍ਰੋਗਰਾਮ ਅਸੀਂ ਜਿਹੜੇ ਫਿਰ ਸਾਡੇ ਸੱਚੋ ਸੱਚ ਪ੍ਰੋਗਰਾਮ ਦੀ ਵਿੰਡੋ ਵੀ ਹੈ ਮੰਡੇ ਦੀ, ਅਸੀਂ ਉਹਦੇ 'ਚ ਸੰਡੇ ਦਾ ਪ੍ਰੋਟੈਸਟ ਕਵਰ ਕਰੀਏ। ਜਿਹੜੇ ਲੋਕ ਦੂਰ ਦਰਾਡੇ ਬੈਠੇ ਨੇ ਉਹਨੂੰ ਦਰਸ਼ਕ ਸਾਡੇ ਸਰੋਤੇ ਦੇਖ ਸਕਦੇ ਨੇ, ਔਰ ਟਿਊਜ਼ਡੇ ਦੇ ਨੂੰ ਵੀ ਅਸੀਂ ਕਵਰ ਕਰਾਂਗੇ। ਸੋ ਸਾਡੀ ਅਗੇਨ ਮੈਂ ਇਹ ਬੜੀ ਫੋਰਸਫੁਲੀ ਅਪੀਲ ਕਰਾਂਗਾ ਕਿ ਦੋਨੋਂ ਹੀ ਪ੍ਰੋਟੈਸਟ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਏ। ਆਲਰੇਡੀ ਅਸੀਂ ਆਪਣਾ ਮੈਸੇਜ ਦੇ ਦਿੱਤਾ ਹੈ, ਦੋਨੋਂ ਹੀ ਇਵੈਂਟਸ ਕਾਂਗਰੈਸ਼ਨਲ ਹੀਅਰਿੰਗ ਔਰ ਸਮਨ ਉਹਨੇ ਦੱਸ ਦਿੱਤਾ ਹੈ ਕਿ ਸਿੱਖ ਇੱਥੇ ਰਹਿੰਦੇ ਨੇ, ਔਰ ਅਸੀਂ ਜਿਹੜਾ ਹਿੰਮਤ ਵੀ ਰੱਖਦੇ ਹਾਂ। ਹਾਲਾਂਕਿ ਮੁਸਲਮਾਨ ਦੁਨੀਆ 'ਚ 1.5 ਬਿਲੀਅਨ ਬੈਠਾ ਹੈ, ਹਿੰਦੁਸਤਾਨ 'ਚ 150 ਮਿਲੀਅਨ 160 ਮਿਲੀਅਨ ਹੈ, ਅਮਰੀਕਾ 'ਚ 6 ਮਿਲੀਅਨ ਹੈ। ਇਹ ਸਾਰਾ ਕੰਮ ਉਹਨਾਂ ਦੇ ਹਿੱਸੇ ਕਿਉਂ ਨਹੀਂ ਆਇਆ? ਨੇਸ਼ਨ ਨੇ ਉਹਨਾਂ ਦੇ 55 ਦੇ ਤੋਂ ਵੱਧ ਦੇਸ਼ ਨੇ, ਲੇਕਿਨ ਇਹ ਗੁਰੂ ਨੇ ਫਿਰ ਸਿੱਖਾਂ ਨੂੰ ਹੀ ਉਹ ਦਿੱਤੀ ਹੋਈ ਹੈ ਸ਼ਕਤੀ ਕਿ ਕੱਲਾ ਕੱਲਾ ਬਚਿੱਤਰ ਸਿੰਘ ਜਿਹੜਾ ਹੈ ਉਹ ਹੱਥ 'ਚ ਨਾਗਣੀ ਫੜ ਕੇ ਤੇ ਮਸਤ ਹਾਥੀਆਂ ਨਾਲ ਟਕਰਾਉਣ ਦੀ ਹਿੰਮਤ ਰੱਖਦਾ ਹੈ। ਔਰ ਇਹ 1.25 ਲੱਖ ਸੇ ਇੱਕ ਲੜਾਊ ਸਪਿਰਿਟ ਇਹੀ ਹੈ। ਜਿੰਨਾ ਮਰਜ਼ੀ ਮਾਈਟੀ ਪਾਵਰ ਹੈ ਵੀ ਦੇਖਾਂਗੇ ਤੈਨੂੰ, ਤੂੰ ਆ ਜਰਾ ਸਾਹਮਣੇ। ਸੋ ਹੁਣ ਜਰਾ ਉਹ ਸਿੱਖਾਂ ਨੇ ਚੈਲੰਜ ਕਰ ਦਿੱਤਾ ਹੈ ਕਿ ਵੀ ਅਸੀਂ ਤੁਹਾਡੇ ਇਸ ਮਾਈਟ ਨੂੰ ਨਹੀਂ ਮੰਨਦੇ ਔਰ ਅਸੀਂ ਤੁਹਾਨੂੰ ਬੇਨਕਾਬ ਕਰਾਂਗੇ ਔਰ ਜਸਟਿਸ ਦੇ ਲਈ ਅਸੀਂ ਹਮੇਸ਼ਾ ਖਲੋਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।